ਇਸ ਜਗ੍ਹਾ ਤੇ ਹੀ ਬਾਈ ਦੀਪ ਨੇ ਸ਼ੁਰੂਆਤ ਕੀਤੀ ਸੀ ਵਾਰਸ ਪੰਜਾਬ ਜਥੇਬੰਦੀ ਦੀ 5 ਸਾਲ ਪਹਿਲਾਂ ਤੇ ਅੱਜ ਉਸੇ ਪਾਰਟੀ ਨੂੰ ਬੂਰ ਪੈ ਰਿਹਾ ਗਾ, ਜਥੇਬੰਦੀ ਨੂੰ ਬੂਰ ਪੈ ਰਿਹਾ ਤੇ ਇਹੋ ਜਿਹੇ ਵੱਡੇ ਤੇ ਐਕਸਪੀਰੀਅੰਸ ਲੀਡਰ ਸਾਨੂੰ ਜੁਆਇਨ ਕਰ ਰਹੇ ਹੈਗੇ ਤੇ ਇੱਕ ਚੜ੍ਹਦੀ ਕਲਾ ਦਾ ਹੀ ਪ੍ਰਤੀਕ ਹੈ ਜੀ। ਅਸਲ ਦੇ ਵਿੱਚ ਟੀਚਾ ਕੀ ਲੈ ਕੇ ਚੱਲੇ ਹੋ, ਕਿਹੜਾ ਉਹ ਟੀਚਾ ਸਰ ਕਰਨਾ ਚਾਹੁੰਦੇ ਹੋ? ਨਹੀਂ, ਟੀਚਾ ਤਾਂ ਦੇਖੋ ਇਹੀ ਆ ਵੀ ਅਸੀਂ ਹਜੇ ਪੰਥ ਦੇ ਜਿਹੜੇ ਖੁਦ ਮੁਖਤਿਆਰੀ ਵਾਲੀ ਗੱਲ ਜਿਹੜੀ ਬਾਈ ਦੀਪ ਕਰਦਾ ਹੁੰਦਾ ਸੀਗਾ, ਫੈਡਰਲ ਸਟਰਕਚਰ ਦੀ ਗੱਲ ਕਰਦਾ ਹੁੰਦਾ ਸੀ, ਅਸੀਂ ਉਸ ਚੀਜ਼ 'ਤੇ ਹੀ ਪਹਿਰਾ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤੇ ਇਹੀ ਆ ਵੀ ਜਿਹੜਾ ਆਪਾਂ ਪੰਜਾਬ ਦੇ ਹੱਕਾਂ ਲਈ ਆਪਾਂ ਨੂੰ ਜਿਹੜਾ ਕੰਮ ਕਾਰਜ ਕਰਨਾ ਪਊਗਾ ਆਪਾਂ ਉਹ ਪੂਰਾ ਕਰੀਏ। ਜਿਵੇਂ ਮਨਪ੍ਰੀਤ ਸਿੰਘ ਇਆਲੀ ਅੱਜ ਸ਼ਾਮਲ ਹੋਏ ਨੇ ਤਾਂ ਇਸ ਤੋਂ ਬਾਅਦ ਕੋਈ ਹੋਰ ਵੀ ਸਿਆਸਤਦਾਨ ਹੈਗਾ ਇਦਾਂ ਦੀ ਛਵੀ ਵਾਲਾ ਜਿਹੜਾ ਉਹ ਵੀ ਪਾਰਟੀ ਨੂੰ ਜੁਆਇਨ ਕਰੇ? ਜਿਹੜੇ ਪੰਥਕ ਸਫ਼ਿਆਂ ਵਿੱਚ ਵਿਚਰਦੇ ਆ, ਬੇਦਾਗੇ ਆ, ਅਸੀਂ ਉਹਨਾਂ ਨੂੰ ਅਸੀਂ ਟੱਚ ਵੀ ਕਰ ਰਹੇ ਹਾਂ, ਕੋਸ਼ਿਸ਼ ਵੀ ਕਰ ਰਹੇ ਹਾਂ ਵੀ ਉਹ ਸਾਡੀ ਵਾਰਸ ਪੰਜਾਬ ਜਥੇਬੰਦੀ ਦਾ ਆ ਕੇ ਹਿੱਸਾ ਬਣ ਤੇ ਆਪਾਂ ਉਹਨਾਂ ਨਾਲ ਤਾਲਮੇਲ ਬਣਾ ਕੇ 2027 ਦਾ ਅੱਗੇ ਆਗਾਜ਼ ਕਰੀਏ। ਸਾਡੇ ਜਿਹੜੇ ਮੁੱਦੇ ਆ, ਪਹਿਲਾਂ ਮੇਨ ਪੰਜਾਬ ਦੇ ਮੁੱਦੇ ਆ ਜੀ। ਉਸ 'ਚ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ, ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜੀ ਹੁਣ ਆਪਾਂ ਕਹਿ ਲਈਏ ਪਹਿਲਾਂ ਵਾਲੇ ਸਮੇਂ ਵਾਲੇ ਤਾਂ ਸਿੰਘ ਜੇਲ੍ਹਾਂ ਵਿੱਚ ਬੈਠੇ ਸੀ, 50 ਅੱਜ ਮੌਜੂਦਾ ਜੇਲ੍ਹਾਂ ਵਿੱਚ ਬੈਠੇ ਆ ਜਿਹੜੇ ਸਰਕਾਰ ਨੇ ਇੱਕ ਝੂਠੇ ਕੇਸ ਪਾ ਕੇ। ਪੰਜਾਬ ਦੇ ਪਾਣੀਆਂ ਦਾ ਮੁੱਦਾ ਆ ਜਾਂਦਾ ਗਾ, ਨੌਜਵਾਨੀ ਨੂੰ ਰੋਜ਼ਗਾਰ ਦਾ ਆ ਜਾਂਦਾ, ਇਨਵਾਇਰਮੈਂਟ ਦਾ, ਪਾਣੀ ਦਾ ਤੇ ਧਰਤੀ ਦਾ ਜਿਹੜਾ ਇਨਵਾਇਰਮੈਂਟ ਪੋਲਿਊਸ਼ਨ ਦੀ ਗੱਲ ਆ ਜਾਂਦੀ ਹੈਗੀ ਤੇ ਜਿਹੜਾ ਇਹ ਕਹਿੰਦੇ ਆ ਨਾ ਵੀ ਯੁੱਧ ਸਾਡਾ ਨਸ਼ਿਆਂ ਵਿਰੁੱਧ ਸੀ, ਅਸੀਂ ਕਾਮਯਾਬ ਹੋ ਗਏ ਹਾਂ। ਕਿਹੜੇ ਸਰਮਾਏਦਾਰ ਦਾ ਘਰ ਇਹਨਾਂ ਨੇ ਢਾਇਆ, ਮੈਂ ਤੁਹਾਡੇ ਤੋਂ ਪੁੱਛਦਾਂਗਾ। ਤੇ ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਅੱਜ ਕੋਈ ਨਸ਼ਾ ਵੇਚਣ ਵਾਲਾ ਆ ਜਾਂਦਾ, ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਵੀ ਨਸ਼ਾ ਵੇਚਣ ਵਾਲਾ ਪਿੰਡ 'ਚ ਫਿਰਦਾ ਜੀ। ਕੀ ਉਹ ਐਡਮਿਨਿਸਟ੍ਰੇਸ਼ਨ ਨੂੰ ਤੇ ਪੁਲਿਸ ਨੂੰ ਨਹੀਂ ਪਤਾ ਲੱਗਦਾ ਗਾ? ਉੱਥੇ ਆ ਕੇ ਕਿਉਂ ਚੁੱਪ ਹੋ ਜਾਂਦੇ ਹੈਗੇ? ਜਿਹੜੇ ਘਰਾਂ ਦਾ ਬੁਰਾ ਹਾਲ ਨਸ਼ੇ ਨਾਲ ਹੁੰਦਾ ਨਾ, ਉਸ ਘਰ ਨੂੰ ਹੀ ਪਤਾ ਹੁੰਦਾ ਗਾ, ਦੂਜੇ ਨੂੰ ਨਹੀਂ ਪਤਾ। ਤੇ ਇਹੋ ਜਿਹਾ ਨੁਕਸਾਨ ਨੌਜਵਾਨੀ ਦਾ ਪੰਜਾਬ ਦਾ ਨਸ਼ਿਆਂ ਨੇ ਕੀਤਾ। ਉਸ ਚੀਜ਼ ਤੇ ਸਿਰਫ ਜੇ ਮੈਂ ਕਹਾਂ ਵੀ ਐਡ ਕਰਕੇ, ਉਸ ਤੋਂ ਇਲਾਵਾ ਕੁਝ ਵੀ ਨਹੀਂ ਉਸ ਚੀਜ਼ ਤੇ ਵਰਕ ਹੋਇਆ ਗਾ। ਜਿਵੇਂ ਪੰਜਾਬ ਦੀ ਡੈਮੋਗ੍ਰਾਫੀ ਖਤਮ ਕਰਨ ਦੀ, ਪੰਜਾਬ ਦੀ ਨੌਜਵਾਨੀ ਖਤਮ ਕਰਨ ਦੀ ਗੱਲ ਆ ਜਾਂਦੀ ਹੈ। ਇਹ ਹੋਰ ਵੀ ਭਾਰਤ ਦੇਸ਼ ਵਿੱਚ ਸੂਬੇ ਆ ਕਿ ਉਹਨਾਂ ਵਿੱਚ ਇਸੇ ਤਰੀਕੇ ਨਾਲ ਨਸ਼ਾ ਗਾ, ਇਹ ਪੰਜਾਬ ਵਿੱਚ ਹੀ ਕਿਉਂ ਆਗਾ? ਪੰਜਾਬ ਨੂੰ ਸਪੈਸੀਫਿਕ ਟਾਰਗੇਟ ਕੀਤਾ ਜਾ ਰਿਹਾ, ਪੰਜਾਬ ਦੀ ਨੌਜਵਾਨੀ ਨੂੰ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਅਕਾਲੀ ਦਲ ਵਾਰਸ ਪੰਜਾਬ ਜਥੇਬੰਦੀ ਦੇ ਵਿੱਚ ਮਨਪ੍ਰੀਤ ਸਿੰਘ ਇਆਲੀ ਹਾਲ ਦੇ ਵਿੱਚ ਸ਼ਾਮਲ ਹੋਏ ਨੇ। ਪੁਨਰ ਸਰਜੀਤ ਅਕਾਲੀ ਦਲ ਤੋਂ ਅਸਤੀਫਾ ਦੇ ਕੇ ਰਿਜ਼ਾਈਨ ਕਰਕੇ ਆਏ ਨੇ ਔਰ ਇਸੇ ਨੂੰ ਲੈ ਕੇ ਜਿਹੜਾ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਔਰ ਤਮਾਮ ਸਾਰੇ ਸਵਾਲੀਆ ਚਿੰਨ੍ਹ ਗੱਲਬਾਤ ਕਰਾਂਗੇ। 27 ਦੇ ਇਲੈਕਸ਼ਨ ਨੂੰ ਲੈ ਕੇ ਕਿਸ ਤਰੀਕੇ ਦੀ ਸਟ੍ਰੈਟਜੀ ਉਲੀਕੀ ਹੋਈ ਹੈ। ਬਹੁਤ ਸਾਰੇ ਜਿਹੜੇ ਆਮ ਲੋਕਾਂ ਦੇ ਸਵਾਲ ਨੇ, ਉਹਨਾਂ ਸਵਾਲਾਂ ਦੇ ਬਾਬਤ ਵੀ ਜਾਣਕਾਰੀ ਲੈਣ ਦਾ ਯਤਨ ਕਰਦੇ ਹਾਂ। ਤਾਂ ਮੇਰੇ ਨਾਲ ਗੱਲਬਾਤ ਕਰਨ ਵਾਸਤੇ ਮਰਹੂਮ ਦੀਪ ਸਿੱਧੂ ਦੇ ਬ੍ਰਦਰ ਮਨਦੀਪ ਸਿੰਘ ਸਿੱਧੂ ਆ ਗੱਲਬਾਤ ਕਰਦੇ ਹਾਂ। ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਈ ਜੀ ਕਿਵੇਂ ਦੇਖਦੇ ਹੋ ਅੱਜ ਤੁਹਾਡੀ ਪਾਰਟੀ ਦਾ ਕਿਤੇ ਨਾ ਕਿਤੇ ਜਿਹੜਾ ਪਰਿਵਾਰ ਹੈ ਉਹਦੇ ਵਿੱਚ ਇਜ਼ਾਫਾ ਹੁੰਦਾ ਨਜ਼ਰ ਆ ਰਿਹਾ ਹੈ, ਤਾਂ ਮਨਪ੍ਰੀਤ ਸਿੰਘ ਇਆਲੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਜੀ? ਦੇਖੋ, ਇਸ ਜਗ੍ਹਾ ਤੇ ਹੀ ਬਾਈ ਦੀਪ ਨੇ ਸ਼ੁਰੂਆਤ ਕੀਤੀ ਸੀ ਵਾਰਸ ਪੰਜਾਬ ਜਥੇਬੰਦੀ ਦੀ 5 ਸਾਲ ਪਹਿਲਾਂ ਤੇ ਅੱਜ ਉਸੇ ਪਾਰਟੀ ਨੂੰ ਬੂਰ ਪੈ ਰਿਹਾ ਗਾ, ਜਥੇਬੰਦੀ ਨੂੰ ਬੂਰ ਪੈ ਰਿਹਾ ਤੇ ਇਹੋ ਜਿਹੇ ਵੱਡੇ ਤੇ ਐਕਸਪੀਰੀਅੰਸ ਲੀਡਰ ਸਾਨੂੰ ਜੁਆਇਨ ਕਰ ਰਹੇ ਹੈਗੇ ਤੇ ਇੱਕ ਚੜ੍ਹਦੀ ਕਲਾ ਦਾ ਹੀ ਪ੍ਰਤੀਕ ਹੈ ਜੀ। ਹਾਂ, ਕੀ ਲੱਗਦਾ ਕਿ ਅਸਲ ਦੇ ਵਿੱਚ ਟੀਚਾ ਕੀ ਲੈ ਕੇ ਚੱਲੇ ਹੋ, ਕਿਹੜਾ ਉਹ ਟੀਚਾ ਸਰ ਕਰਨਾ ਚਾਹੁੰਦੇ ਹੋ? ਨਹੀਂ, ਟੀਚਾ ਤਾਂ ਦੇਖੋ ਇਹੀ ਆ ਵੀ ਅਸੀਂ ਹਜੇ ਪੰਥ ਦੇ ਜਿਹੜੇ ਖੁਦ ਮੁਖਤਿਆਰੀ ਵਾਲੀ ਗੱਲ ਜਿਹੜੀ ਬਾਈ ਦੀਪ ਕਰਦਾ ਹੁੰਦਾ ਸੀਗਾ, ਫੈਡਰਲ ਸਟਰਕਚਰ ਦੀ ਗੱਲ ਕਰਦਾ ਹੁੰਦਾ ਸੀ, ਅਸੀਂ ਉਸ ਚੀਜ਼ 'ਤੇ ਹੀ ਪਹਿਰਾ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤੇ ਇਹੀ ਆ ਵੀ
ਜਿਹੜਾ ਆਪਾਂ ਪੰਜਾਬ ਦੇ ਹੱਕਾਂ ਲਈ ਆਪਾਂ ਨੂੰ ਜਿਹੜਾ ਕੰਮ ਕਾਰਜ ਕਰਨਾ ਪਊਗਾ ਆਪਾਂ ਉਹ ਪੂਰਾ ਕਰੀਏ ਜੀ। ਜਿਵੇਂ ਮਨਪ੍ਰੀਤ ਸਿੰਘ ਇਆਲੀ ਅੱਜ ਸ਼ਾਮਲ ਹੋਏ ਨੇ ਤਾਂ ਇਸ ਤੋਂ ਬਾਅਦ ਕੋਈ ਹੋਰ ਵੀ ਸਿਆਸਤਦਾਨ ਹੈਗਾ ਇਦਾਂ ਦੀ ਛਵੀ ਵਾਲਾ ਜਿਹੜਾ ਉਹ ਵੀ ਪਾਰਟੀ ਨੂੰ ਜੁਆਇਨ ਕਰੇ? ਦੇਖੋ, ਹਰੇਕ ਸਿਆਸਤਦਾਨ ਦੀ ਆਪਦੀ ਇੱਕ ਇਮੇਜ ਹੁੰਦੀ ਹੈ ਜੀ। ਅਸੀਂ ਇਹੀ ਆ ਵੀ ਜਿਹੜੇ ਪੰਥਕ ਸਫ਼ਿਆਂ ਵਿੱਚ ਵਿਚਰਦੇ ਆ, ਬੇਦਾਗੇ ਆ, ਅਸੀਂ ਉਹਨਾਂ ਨੂੰ ਅਸੀਂ ਟੱਚ ਵੀ ਕਰ ਰਹੇ ਆ, ਕੋਸ਼ਿਸ਼ ਵੀ ਕਰ ਰਹੇ ਆ ਵੀ ਉਹ ਸਾਡੀ ਇੱਕ ਵਾਰਸ ਪੰਜਾਬ ਜਥੇਬੰਦੀ ਦਾ ਆ ਕੇ ਹਿੱਸਾ ਬਣ ਤੇ ਆਪਾਂ ਉਹਨਾਂ ਨਾਲ ਤਾਲਮੇਲ ਬਣਾ ਕੇ 2027 ਦਾ ਅੱਗੇ ਆਗਾਜ਼ ਕਰੀਏ। ਦੀਪ ਸਿੱਧੂ ਕਰਕੇ ਤੁਹਾਡਾ ਵੀ ਪੰਥਕ ਸਫਾਵਾਂ ਦੇ ਵਿੱਚ ਇੱਕ ਵੱਡਾ ਸਤਿਕਾਰ ਹੈ। ਹੋ ਸਕਦਾ ਕਿ ਤੁਹਾਨੂੰ ਵੀ ਦੇਸ਼ ਵਿਦੇਸ਼ ਤੋਂ ਇਹ ਫੋਨ ਆਉਂਦੇ ਹੋਣ ਔਰ ਕਿਹਾ ਜਾਂਦਾ ਹੋਵੇ ਕਿ ਪੰਥਕ ਏਕੇ ਦੀ ਜ਼ਰੂਰਤ ਹੈ। ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਨੂੰ ਸਾਰੇ ਮਤਭੇਦ ਦੂਰ ਕਰਕੇ ਇੱਕ ਜਗ੍ਹਾ ਤੇ ਬੈਠਣ ਦੀ ਲੋੜ ਹੈ। ਲੱਗਦਾ ਨਹੀਂ ਕਿ ਇਹ ਦਿਲ ਵੱਡਾ ਕਰ ਲੈਣਾ ਚਾਹੀਦਾ, ਇੱਕ ਜਗ੍ਹਾ ਦੇ ਉੱਪਰ ਇਕੱਤਰ ਹੋਣਾ ਚਾਹੀਦਾ ਪੰਥ ਪੂਰਾ? ਦੇਖੋ, ਬਿਲਕੁਲ ਇਹ ਚੀਜ਼ ਦੀ ਤਾਂ ਲੋੜ ਹੈਗੀ ਆ ਵੀ ਆਪਾਂ ਨੂੰ ਪੰਥਕ ਏਕਤਾ ਤਾਂ ਬਣਾਉਣੀ ਪਊਗੀ। ਪਹਿਲਾਂ ਵੀ ਅਸੀਂ ਇਹੀ ਕੋਸ਼ਿਸ਼ ਕੀਤੀ ਸੀਗੀ ਜਦੋਂ ਤਾਲਮੇਲ ਕਮੇਟੀ ਬਣੀ ਆ, ਯਾਲੀ ਸਾਹਿਬ ਕਨਵੀਨਰ ਲੱਗੇ ਸੀਗੇ ਵੀ ਇਸ ਨੂੰ ਆਪਾਂ ਇਕਜੁੱਟ ਹੋ ਕੇ ਸਾਰੇ ਪੰਥਕ ਧਿਰਾਂ ਨੂੰ ਇਕੱਠੀਆਂ ਕਰਕੇ ਆਪਾਂ 2027 ਦਾ ਆਗਾਜ਼ ਕਰੀਏ। ਠੀਕ ਹੈ, ਕਿਸੇ ਕਾਰਨਾਂ ਕਰਕੇ ਉਹ ਨਹੀਂ ਪੂਰਾ ਸਿਰੇ ਤੇ ਚੜ੍ਹ ਸਕੀ, ਪਰ ਚਲੋ ਅੱਜ ਵੀ ਯਾਲੀ ਸਾਹਿਬ ਆਏ ਆ, ਫਿਰ ਅਸੀਂ ਅੱਗੇ ਵੀ ਸਾਡੀ ਇਹੀ ਕੋਸ਼ਿਸ਼ ਰਹੂਗੀ ਵੀ ਆਪਾਂ ਇਹੋ ਜਿਹੀ ਜਿਹੜੀਆਂ ਆਪਣੀਆਂ ਪੰਥਕ ਧਿਰਾਂ ਉਹਨਾਂ ਨੂੰ ਅਸੀਂ ਉਹਨਾਂ ਤੱਕ ਅਪਰੋਚ ਵੀ ਕਰਾਂਗੇ ਵੀ ਉਹਨਾਂ ਨੂੰ ਮਿਲ ਕੇ ਨਾਲ ਲੈ ਕੇ ਅਸੀਂ 27 ਅੱਗੇ ਚੱਲੀਏ। ਜਿਵੇਂ ਦੂਜੀਆਂ ਸਿਆਸੀ ਧਿਰਾਂ ਨੇ, ਚਾਹੇ ਉਹ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਹੋਵੇ ਜਾਂ ਇਹ ਤੋਂ ਬਿਨਾਂ ਹੋਰ ਪੰਜਾਬ ਦੀਆਂ ਸਿਆਸਤਦਾਨ ਧਿਰਾਂ ਹੋਣ, ਉਹਨਾਂ ਦੇ ਵੱਲੋਂ ਬਹੁਤ ਸਾਰੇ ਆਮ ਕਰਕੇ ਲੋਕ ਲਭਾਊ ਜਿਹੜੇ ਵਾਅਦੇ ਲੋਕਾਂ ਨੂੰ ਆਟਾ ਕਣਕ ਦਾਲ ਇੱਥੋਂ ਤੱਕ ਸੀਮਤ ਰੱਖਿਆ ਗਿਆ ਹੈ। ਕੀ ਲੱਗਦਾ ਕਿ ਤੁਹਾਡੀ ਪਾਰਟੀ ਨੂੰ ਵੀ, ਅਕਾਲੀ ਦਲ ਵਾਰਸ ਪੰਜਾਬ ਨੂੰ ਜ਼ਰੂਰਤ ਹੈ ਕਿ ਇੱਦਾਂ ਦੇ ਜਿਹੜੇ ਲੋਕ ਲਭਾਊ ਵਾਅਦੇ ਆ ਜਾਂ ਇੱਦਾਂ ਦੀਆਂ ਮੁਫਤਖੋਰੀ ਵਾਲੀਆਂ ਚੀਜ਼ਾਂ ਹੈ, ਇਹਦੇ ਨਾਲ ਜਿਹੜੀ ਪੰਜਾਬ ਦੇ ਲੋਕਾਂ ਦੀ ਵੋਟ ਹੈ ਉਹ ਲੈ ਪਾਉਂਗੇ ਤੁਸੀਂ? ਨਹੀਂ, ਦੇਖੋ, ਜਿਹੜੀਆਂ ਸਾਡੇ ਜਿਹੜੇ ਮੁੱਦੇ ਆ, ਪਹਿਲਾਂ ਮੇਨ ਪੰਜਾਬ ਦੇ ਮੁੱਦੇ ਆ ਜੀ। ਉਸ 'ਚ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ, ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜੀ ਹੁਣ ਆਪਾਂ ਕਹਿ ਲਈਏ ਪਹਿਲਾਂ ਵਾਲੇ ਸਮੇਂ ਵਾਲੇ ਤਾਂ ਸਿੰਘ ਜੇਲ੍ਹਾਂ ਵਿੱਚ ਬੈਠੇ ਸੀ, 50 ਅੱਜ ਮੌਜੂਦਾ ਜੇਲ੍ਹਾਂ ਵਿੱਚ ਬੈਠੇ ਆ ਜਿਹੜੇ ਸਰਕਾਰ ਨੇ ਇੱਕ ਝੂਠੇ ਕੇਸ ਪਾ ਕੇ। ਤੇ ਉਸ ਤੋਂ ਬਾਅਦ ਪੰਜਾਬ ਦੇ ਪਾਣੀਆਂ ਦਾ ਮੁੱਦਾ ਆ ਜਾਂਦਾ ਹੈਗਾ, ਨੌਜਵਾਨੀ ਨੂੰ ਰੋਜ਼ਗਾਰ ਦਾ ਆ ਜਾਂਦਾ, ਇਨਵਾਇਰਮੈਂਟ ਦਾ, ਪਾਣੀ ਦਾ ਤੇ ਧਰਤੀ ਦਾ ਜਿਹੜਾ ਇਨਵਾਇਰਮੈਂਟ ਪੋਲਿਊਸ਼ਨ ਦੀ ਗੱਲ ਆ ਜਾਂਦੀ ਹੈਗੀ, ਤੇ ਨਸ਼ਿਆਂ ਦੇ ਖਿਲਾਫ ਆ ਜਾਂਦੇ ਆ। ਪਹਿਲਾਂ ਇਹ ਮੁੱਦੇ ਆ ਵੀ ਜੇ ਆਪਾਂ ਇਹਨਾਂ ਨੂੰ ਸਰ ਕਰ ਸਕਦੇ ਆ, ਫਿਰ ਜਿਹੜੀਆਂ ਤੁਸੀਂ ਜਿਵੇਂ ਗੱਲਾਂ ਕੀਤੀਆਂ ਵੀ ਮੁਫਤ ਆਟਾ ਦਾਲ ਸਕੀਮ ਵਾਲੀਆਂ, ਉਹ ਬਹੁਤ ਛੋਟੀਆਂ ਰਹਿ ਜਾਂਦੀਆਂ ਇਹਨਾਂ ਚੀਜ਼ਾਂ। ਆਮ ਆਦਮੀ ਪਾਰਟੀ ਦਾਅਵਾ ਕਰ ਰਹੀ ਹੈ ਇਸ ਗੱਲ ਦਾ ਵੱਡੇ ਪੱਧਰ ਦੇ ਉੱਪਰ, ਜਿਹੜਾ ਪੰਜਾਬ ਦੇ ਵੱਖ-ਵੱਖ ਵੱਡੇ ਹਿੱਸਿਆਂ ਦੇ ਵਿੱਚ ਜਿਹੜਾ ਇਸ਼ਤਿਹਾਰਬਾਜ਼ੀ ਕਰਕੇ ਪ੍ਰਚਾਰ ਕਰੀ ਹੈ ਕਿ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਉਹ ਸਫਲ ਹੋਇਆ। ਮੰਨਦੇ ਹੋ ਕਿ ਜਿਹੜਾ ਪੰਜਾਬ ਸਰਕਾਰ ਨੇ ਮੁਹਿੰਮ ਛੇੜੀ ਸੀ ਨਸ਼ੇ ਨੂੰ ਲੈ ਕੇ, ਇਹਦੇ ਵਿੱਚ ਕੋਈ ਸਫਲਤਾ ਮਿਲ ਸਕੀ ਹੈ? ਦੇਖੋ, ਤੁਸੀਂ ਬਹੁਤ ਵਧੀਆ ਗੱਲ ਕੀਤੀ ਪਹਿਲਾਂ ਤਾਂ ਵੀ ਇਸ਼ਤਿਹਾਰਬਾਜ਼ੀ ਕਰਕੇ। ਇਹ ਸਰਕਾਰ ਨੇ ਤਾਂ ਪੰਜਾਬ ਦਾ ਬਜਟ, ਮੈਂ ਕਹੂੰਗਾ ਵੀ ਤਕਰੀਬਨ ਜਿੰਨਾ ਬਜਟ ਸੀ ਸਾਰਾ ਦਾ ਸਾਰਾ ਐਡ ਤੇ ਹੀ ਖਰਚਤਾ। ਵੀ ਉਹ ਕੀ ਲੋੜ ਸੀ? ਜੇ ਤੁਸੀਂ ਕੋਈ ਕਾਰਜ ਕੀਤਾ ਗਿਆ ਤਾਂ ਆਵਾਮ ਨੂੰ ਬੋਲਣ ਦਿਓ, ਲੋਕਾਂ ਨੂੰ ਬੋਲਣ ਦਿਓ ਕਿ ਤੁਸੀਂ ਆ ਪੰਜਾਬ ਦਾ ਪੈਸਾ ਖਰਚ ਕੇ ਉਹ ਚੀਜ਼ ਦੱਸਣੀ ਚਾਹੁੰਦੇ ਹੋ। ਜਿਹੜੀਆਂ ਚੀਜ਼ਾਂ ਸਹੀ ਕਾਰਜ ਹੁੰਦੇ ਆ ਨਾ, ਉਹ ਦੱਸਣ ਦੀ ਲੋੜ ਨਹੀਂ ਹੁੰਦੀ, ਆਪਦੇ ਆਪ ਆਵਾਮ ਤੇ ਲੋਕ ਬੋਲਦੇ ਆ ਅੱਗੇ। ਤੇ ਜਿਹੜਾ ਇਹ ਕਹਿੰਦੇ ਆ ਨਾ ਵੀ ਯੁੱਧ ਸਾਡਾ ਨਸ਼ਿਆਂ ਵਿਰੁੱਧ ਸੀ, ਅਸੀਂ ਕਾਮਯਾਬ ਹੋ ਗਏ ਆ, ਕਿਹੜੇ ਸਰਮਾਏਦਾਰ ਦਾ ਘਰ ਇਹਨਾਂ ਨੇ ਢਾਇਆ, ਮੈਂ ਤੁਹਾਡੇ ਤੋਂ ਪੁੱਛਦਾਂਗਾ। ਤੇ ਪੰਜਾਬ ਦੇ ਕਿਸੇ ਵੀ ਪਿੰਡ ਵਿੱਚ ਅੱਜ ਕੋਈ ਨਸ਼ਾ ਵੇਚਣ ਵਾਲਾ ਆ ਜਾਂਦਾ, ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਵੀ ਨਸ਼ਾ ਵੇਚਣ ਵਾਲਾ ਪਿੰਡ 'ਚ ਫਿਰਦਾ ਜੀ। ਕੀ ਉਹ ਐਡਮਿਨਿਸਟ੍ਰੇਸ਼ਨ ਨੂੰ ਤੇ ਪੁਲਿਸ ਨੂੰ ਨਹੀਂ ਪਤਾ ਲੱਗਦਾ ਗਾ? ਉੱਥੇ ਆ ਕੇ ਕਿਉਂ ਚੁੱਪ ਹੋ ਜਾਂਦੇ ਹੈਗੇ? ਨਸ਼ਿਆਂ ਦਾ ਜਿਹੜਾ ਅੱਜ ਨੌਜਵਾਨੀ 'ਚ ਘਾਣ ਕੀਤਾ ਜਾ ਰਿਹਾ ਨਸ਼ਿਆਂ ਦੇ ਪ੍ਰਤੀ, ਉਹ ਬਹੁਤ ਵੱਡਾ ਵੀ ਪੰਜਾਬ ਦੀ ਇੱਕ ਡੈਮੋਗ੍ਰਾਫੀ ਖਤਮ ਕਰਨ ਦੀ ਤੇ ਚੇਂਜ ਕਰਨ ਦੀ ਨੀਤੀ ਲੱਗੀ ਹੋਈ ਹੈਗੀ। ਨਸ਼ਿਆਂ ਨੇ ਅੱਜ ਪੰਜਾਬ ਦੀ ਨੌਜਵਾਨੀ ਖਤਮ ਕਰਤੀ। ਉਸ ਚੀਜ਼ ਤੇ ਕੋਈ ਵਰਕ ਨਹੀਂ ਹੋ ਰਿਹਾ ਹੈਗਾ, ਸਿਰਫ ਤੇ ਸਿਰਫ ਐਡਵਰਟਾਈਜ਼ਮੈਂਟ ਤੇ ਜ਼ੋਰ ਦੇ ਕੇ ਸਿਰਫ ਇਹ ਲੋਕਾਂ ਦੇ ਜ਼ਿਹਨ ਵਿੱਚ, ਦਿਮਾਗ 'ਚ ਗੱਲ ਪਾਈ ਜਾ ਰਹੀ ਹੈ ਵੀ ਅਸੀਂ ਨਸ਼ਾ ਖਤਮ ਕਰਤਾ, ਪਰ ਗਰਾਊਂਡ ਲੈਵਲ ਤੇ ਨਸ਼ਾ, ਮੈਂ ਤੁਹਾਨੂੰ ਵੀ ਪੁੱਛਦਾ ਕੀ ਖਤਮ ਹੋ ਗਿਆ? ਤੁਹਾਡੇ ਚੈਨਲ ਦੇ ਜ਼ਰੀਏ ਪੁੱਛਦਾ, ਆਵਾਮ ਨੂੰ ਵੀ ਖਤਮ ਹੋ ਗਿਆ ਕਿ ਜਿਹੜੇ ਘਰਾਂ ਦਾ ਬੁਰਾ ਹਾਲ ਨਸ਼ੇ ਨਾਲ ਹੁੰਦਾ ਨਾ, ਉਸ ਘਰ ਨੂੰ ਹੀ ਪਤਾ ਹੁੰਦਾ ਗਾ, ਦੂਜੇ ਨੂੰ ਨਹੀਂ ਪਤਾ। ਤੇ ਇਹੋ ਜਿਹਾ ਨੁਕਸਾਨ ਨੌਜਵਾਨੀ ਦਾ ਪੰਜਾਬ ਦਾ ਨਸ਼ਿਆਂ ਨੇ ਕੀਤਾ। ਉਸ ਚੀਜ਼ ਤੇ ਸਿਰਫ ਜੇ ਮੈਂ ਕਹਾਂ ਵੀ ਐਡ ਕਰਕੇ, ਉਸ ਤੋਂ ਇਲਾਵਾ ਕੁਝ ਵੀ ਨਹੀਂ ਉਸ ਚੀਜ਼ ਤੇ ਵਰਕ ਹੋਇਆ ਹੈਗਾ। ਸੰਵੇਦਨਸ਼ੀਲ ਗੱਲ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ 6ਵਾਂ ਦਰਿਆ ਵਗ ਰਿਹਾ ਹੈ, ਕੀ ਇਹ ਸੁਭਾਵਿਕ ਹੈ ਜਾਂ ਪ੍ਰੀ ਪਲਾਨਡ ਹੈ ਸਾਰਾ ਕੁਝ? ਨਹੀਂ, ਦੇਖੋ, ਜੇ ਆਪਾਂ ਗੱਲ ਕਰੀਏ
ਜਿਵੇਂ ਪੰਜਾਬ ਦੀ ਡੈਮੋਗ੍ਰਾਫੀ ਖਤਮ ਕਰਨ ਦੀ, ਪੰਜਾਬ ਦੀ ਨੌਜਵਾਨੀ ਖਤਮ ਕਰਨ ਦੀ ਗੱਲ ਆ ਜਾਂਦੀ ਹੈ। ਇਹ ਹੋਰ ਵੀ ਭਾਰਤ ਦੇਸ਼ ਵਿੱਚ ਸੂਬੇ ਆ ਕਿ ਉਹਨਾਂ ਵਿੱਚ ਇਸੇ ਤਰੀਕੇ ਨਾਲ ਨਸ਼ਾ ਹੈਗਾ, ਇਹ ਪੰਜਾਬ ਵਿੱਚ ਹੀ ਕਿਉਂ ਆਗਾ? ਪੰਜਾਬ ਨੂੰ ਸਪੈਸੀਫਿਕ ਟਾਰਗੇਟ ਕੀਤਾ ਜਾ ਰਿਹਾ, ਪੰਜਾਬ ਦੀ ਨੌਜਵਾਨੀ ਨੂੰ। ਕੁਛ ਤਾਂ ਉਹਨਾਂ ਨੂੰ ਐਜੂਕੇਸ਼ਨ ਸਿਸਟਮ ਤੋਂ ਵਾਂਝਾ ਰੱਖ ਕੇ ਬਾਹਰਲੇ ਦੇਸ਼ਾਂ ਵਿੱਚ ਭੇਜਿਆ ਜਾ ਰਿਹਾ। ਆਪਣੇ ਅੱਜ ਇਹ ਤਰਾਸਦੀ ਆ ਪੰਜਾਬ ਦੀ, ਮੈਂ ਇਹ ਗੱਲ ਕਰੂੰਗਾ ਵੀ ਜਿਹੜਾ ਆਪਾਂ ਇੱਕ ਆਇਲਸ ਦਾ ਐਗਜ਼ਾਮ ਆ, ਉਹ ਇੱਕ ਸਿਰਫ ਐਗਜ਼ਾਮ ਆ ਵੀ ਤੁਹਾਨੂੰ ਇੰਗਲਿਸ਼ ਕਿੰਨੇ ਲੈਵਲ ਤੱਕ ਆਉਂਦੀ ਆ, ਤੇ ਆਪਣੇ ਜਿਹੜੇ ਨੌਜਵਾਨ ਆ ਜਾਂ ਉਹਨਾਂ ਦੇ ਮਾਪੇ ਵੀ ਆ, ਉਹ ਇਸ ਨੂੰ ਇੱਕ ਉਪਲਬਧੀ ਸਮਝੀ ਬੈਠੇ ਹੈਗੇ। ਇਹ ਚੀਜ਼ ਦੇ ਆਪਾਂ ਕੈਰੀਅਰ ਕਾਉਂਸਲਿੰਗ 'ਚ ਨਹੀਂ ਜਾਂਦੇਗੇ। ਆਪਾਂ ਸਿਰਫ ਤੇ ਸਿਰਫ ਜੇ ਗੱਲ ਕਰੀਏ ਵੀ ਸਾਡੇ ਬੱਚੇ ਨੇ ਜੀ ਆਇਲਸ ਦਾ ਐਗਜ਼ਾਮ ਪਾਸ ਕਰ ਲਿਆ, ਵੀ ਉਹ ਕੁਛ ਤਾਂ ਨੌਜਵਾਨੀ ਸਰਕਾਰਾਂ ਦੇ ਫੇਲੀਅਰ ਨਾਲ ਬਾਹਰਲੇ ਦੇਸ਼ਾਂ ਵਿੱਚ ਚਲੀ ਗਈ, ਜਿਹੜੀ ਇੱਧਰ ਰਹਿ ਗਈ ਉਹ ਨਸ਼ਿਆਂ ਤੇ ਲਾਤੀ। ਤੇ ਪੰਜਾਬ ਦੀ ਫਿਰ ਉਹੀ ਗੱਲ ਆ ਜਾਂਦੀ ਹੈ ਵੀ ਡੈਮੋਗ੍ਰਾਫੀ ਖਤਮ ਕਰਨੀ ਆ, ਸਾਡੀ ਹੋਂਦ ਖਤਮ ਕਰਨ ਦੀਆਂ ਗੱਲਾਂ। ਇਹੀ ਬਾਈ ਦੀਪ ਗੱਲ ਕਰਦਾ ਹੁੰਦਾ ਸੀਗਾ ਵੀ ਇਸ ਤੇ ਵਰਕਿੰਗ ਇੱਕ ਡੀਪ ਸਟੇਟ ਕਰਦੀ ਹੈਗੀ ਵੀ ਇਹ ਪੰਜਾਬ ਦੇ ਲੋਕ ਬਾਗੀ ਆ, ਜੁਝਾਰੂ ਆ, ਵੀ ਇਹ ਕਿਤੇ ਨਾ ਕਿਤੇ ਆ ਕੇ ਆਵਾਜ਼ ਚੱਕਣਗੇ ਵੀ ਇਹਨਾਂ ਨੂੰ ਕਿਸ ਤਰੀਕੇ ਨਾਲ ਬਹੁਤ ਵੱਡੇ ਲੈਵਲ ਤੇ ਪੱਧਰ ਤੇ ਜਾ ਕੇ ਇਹ ਗੱਲ ਕਰਕੇ ਤੇ ਆਪਣੀ ਹੋਂਦ ਖਤਮ ਕਰਨ ਦੀ ਗੱਲ ਹੋ ਰਹੀ ਹੈ। 27 ਦੇ ਇਲੈਕਸ਼ਨ ਦੇ ਮੱਦੇਨਜ਼ਰ ਤੁਹਾਡੀ ਪਾਰਟੀ ਦੇ ਵੱਲੋਂ ਜਿਹੜੇ ਕੁਝ ਕੁ ਉਮੀਦਵਾਰ ਨੇ ਉਹ ਚੋਣ ਅਖਾੜੇ ਦੇ ਵਿੱਚ ਉਹਨਾਂ ਨੂੰ ਵੱਖ-ਵੱਖ ਹਲਕੇ ਦੇ ਕੇ ਅਨਾਉਂਸ ਕਰ ਦਿੱਤਾ ਗਿਆ ਅਫੀਸ਼ੀਅਲ ਤੌਰ ਤੇ। ਕੀ ਤੁਹਾਡੀ ਵੀ ਕੋਈ ਅਨਾਉਂਸਮੈਂਟ ਹੋਈ ਹੈ ਜੀ ਕਿਸੇ ਜਗ੍ਹਾ ਤੋਂ ਇਲੈਕਸ਼ਨ ਲੜਨ ਨੂੰ ਲੈ ਕੇ? ਨਹੀਂ, ਦੇਖੋ ਇਹੀ ਹੈ ਜੀ, ਅਸੀਂ ਜਿਵੇਂ ਬਾਈ ਦੀਪ ਵੀ ਅਕਸਰ ਗੱਲ ਕਰਦਾ ਹੁੰਦਾ ਸੀ ਵੀ ਅਸੀਂ ਸਾਡਾ ਮੌੜ ਹਲਕਾ ਜੀ, ਸਾਡਾ ਨਾਨਕਾ ਪਿੰਡ ਉੱਥੇ ਪੈਂਦਾ, ਸਾਡਾ ਬਚਪਨ ਉੱਥੇ ਬੀਤਿਆ ਹੈਗਾ, ਤਾਂ ਸਾਡੀ ਵੀ ਕੋਸ਼ਿਸ਼ ਇਹੀ ਆ, ਆਸ ਵੀ ਇਹੀ ਕਰਦੇ ਆ ਵੀ ਸਾਨੂੰ ਮੌੜ ਤੋਂ ਇਲੈਕਸ਼ਨ ਲੜਾਈ ਜਾਊਗੀ ਜੀ ਪਾਰਟੀ ਵੱਲੋਂ। ਮੈਸੇਜ ਕੋਈ ਪੰਜਾਬ ਦੇ ਲੋਕਾਂ ਨੂੰ? ਨਹੀਂ, ਪੰਜਾਬ ਦੇ ਤਾਂ ਇਹੀ ਆ ਵੀ ਆਪਾਂ ਨੂੰ ਆਪਣੇ ਪੰਜਾਬ ਲਈ ਸੱਚੇ ਹੋ ਕੇ ਖੜਨਾ ਪਊਗਾ। ਪੰਜਾਬ ਕਿਸੇ ਹੋਰ ਦਾ ਨਹੀਂ, ਆਪਣਾ ਆਪਦਾ ਪੰਜਾਬ ਆ। ਇਹ ਕਿਸੇ ਆਪਣੇ ਹੋਰ ਨੇ ਆ ਕੇ ਇਹਦੇ ਲਈ ਆਵਾਜ਼ ਨਹੀਂ ਚੱਕਣੀ, ਹਾਂ ਦਾ ਨਾਰਾ ਨਹੀਂ ਮਾਰਨਾ, ਆਪਾਂ ਨੂੰ ਹੀ ਮਾਰਨਾ ਪਊਗਾ। ਤੇ ਆਪਾਂ ਜਿਹੜੀਆਂ ਹੋਰ ਪੋਲੀਟੀਕਲ ਪਾਰਟੀਆਂ ਦਿੱਲੀ ਤੋਂ ਚੱਲਣ ਵਾਲੀਆਂ ਆਪਾਂ ਨੂੰ ਗੁੰਮਰਾਹ ਕਰਦੀਆਂ, ਆਪਾਂ ਨੂੰ ਉਸ ਤੋਂ ਸੁਚੇਤ ਹੋਣਾ ਪਊਗਾ। ਮਰਹੂਮ ਦੀਪ ਸਿੱਧੂ ਦੇ ਬ੍ਰਦਰ ਮਨਦੀਪ ਸਿੰਘ ਸਿੱਧੂ ਦੇ ਨਾਲ ਗੱਲਬਾਤ ਕੀਤੀ ਤਾਂ ਅੱਗੇ ਵੀ ਜਿਹੜੀ ਤਮਾਮ ਸਾਰੀ ਗੱਲ ਹੈ ਉਹ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗੇ। ਧੰਨਵਾਦ।